ਨਾਜ਼ਰੀਨ, ਸਭ ਤੋਂ ਪਹਿਲੇ ਤੇ ਸਾਡੇ ਸਾਰਿਆਂ ਵੱਲੋਂ ਆਪਣੇ ਸਾਰੇ ਵੇਖਣ ਵਾਲਿਆਂ ਨੂੰ ਬਹੁਤ-ਬਹੁਤ ਈਦ ਮੁਬਾਰਕ ਹੋਵੇ। ਨਾਜ਼ਰੀਨ, ਈਦ ਦਾ ਦਿਨ ਖੁਸ਼ੀਆਂ, ਮੁਹੱਬਤਾਂ ਤੇ ਆਪਣਿਆਂ ਨਾਲ ਹਾਸੇ ਵੰਡਣ ਦਾ ਦਿਨ ਨੇ ਤੇ ਇਸ ਮੌਕੇ ਤੇ ਕੁਝ ਲੋਕ ਆਪਣਿਆਂ ਵੱਲ ਪ੍ਰਾਹੁਣੇ ਬਣ ਕੇ ਜਾਂਦੇ ਨੇ ਤੇ ਕੁਝ ਨੂੰ ਆਪਣੇ ਪ੍ਰਾਹੁਣੇ ਬਣਾਉਂਦੇ ਨੇ। ਔਰ ਅਗਰ ਪ੍ਰਾਹੁਣੇ ਐਸੇ ਹੋਣ ਜਿਹੜੇ ਸ਼ੋਬਿਜ਼ ਦੀ ਮਸ਼ਹੂਰੋ ਮਾਰੂਫ ਔਰ ਬਾਸਲਾਹੀਅਤ ਫਨਕਾਰ ਹੋਣ ਤੇ ਫਿਰ ਈਦ ਦੀਆਂ ਖੁਸ਼ੀਆਂ ਦੁਬਾਲਾ ਹੋ ਜਾਂਦੀਆਂ ਨੇ। ਸਾਡੇ ਅੱਜ ਦੇ ਪ੍ਰਾਹੁਣੇ ਵੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਹਮੇਸ਼ਾ ਆਪਣੀ ਪਰਫਾਰਮੈਂਸ ਔਰ ਖੂਬਸੂਰਤ ਗੱਲਾਂ ਦੇ ਨਾਲ ਹਰ ਮਹਿਫਿਲ ਨੂੰ ਦਿਲਚਸਪ ਬਣਾਇਆ ਹੈ। ਆਓ ਮਿਲਨੇ ਆ ਸਾਡੇ ਅੱਜ ਦੇ ਪ੍ਰਾਹੁਣੇ ਸਟੇਜ, ਟੀਵੀ ਤੇ ਫਿਲਮ ਦੀ ਮਾਰੂਫ ਔਰ ਖੂਬਸੂਰਤ ਅਦਾਕਾਰਾ ਮੈਗਾ ਜੀ ਦੇ ਨਾਲ ਤੇ ਪੰਜਾਬ ਦੇ ਲੋਕ ਫਨਕਾਰ ਅਬਾਸ ਜੱਟ ਹੋਰਾਂ ਦੇ ਨਾਲ। ਮੈਂ ਆਪਣੇ ਮਹਿਮਾਨਾਂ ਨੂੰ ਬਹੁਤ-ਬਹੁਤ ਈਦ ਮੁਬਾਰਕ ਕਹਿਣਾ ਵਾਂ। ਸਭ ਤੋਂ ਪਹਿਲੇ ਤੇ ਮੈਗਾ ਜੀ ਤੁਹਾਨੂੰ ਵੀ ਬਹੁਤ ਈਦ ਮੁਬਾਰਕ ਹੋਵੇ। ਅਬਾਸ ਜੱਟ ਸਾਹਿਬ ਤੁਹਾਨੂੰ ਵੀ ਬਹੁਤ ਈਦ मुबारक। बहुत शुक्रिया जी, बहुत शुक्रिया। खैर मुबारक। मैगा जी, ईद कैसी गुजर रही है? जी बहुत बहुत शुक्रिया। सब तो पहले देखने वाले मेरी तरफों ते अब्बास जट साहब वालों बहुत बहुत ईद मुबारक और ताड़ी सारी टीम का भी बेहद शुक्रिया। तुसी टाइम करके तशरीफ लैके आए हो। ईद का दिन तुहानू पता है बड़ा गहमा गहमी का दिन होता है और परौने घर आए होंगे ने। माशाल्लाह 100 मसूफियात होंदियां, लेकिन फिर भी एक फनकार दा ते साडे मदाहां दा एक इहो जिहा रिश्ता होंदा है कि असीं कदे भी अपनी खुशियां दे विच उन्हां नूं नहीं फरामोश कर सकदे। ते तुहानू सारिआं नूं मेरे वल्लों बहुत बहुत ਵੱਡੀ ਨਹੀਂ ਛੋਟੀ ਈਦ ਦੀ ਵੱਡੀ ਵੱਡੀ ਖੁਸ਼ੀਆਂ ਬਹੁਤ ਬਹੁਤ ਮੁਬਾਰਕ ਹੋਣ। ਤੇ ਬਾਕੀ ਤੁਸੀਂ ਮੇਰਾ ਇੰਟਰੋਡਕਸ਼ਨ ਥੋੜਾ ਅੱਧਾ ਜਿਹਾ ਕਰਾਇਆ ਤੇ ਮੈਂ ਕਿਹਾ ਉਹ ਵਿੱਚ ਮੈਂ ਐਡ ਆਨ ਕਰ ਦਿਆਂ ਕਿ ਮੈਂ ਹੁਣ ਗੁਲੂਕਾਰੀ ਕਰ ਰਹੀ ਹਾਂ। ਨਹੀਂ, ਉਹ ਤੁਹਾਡੀ ਗੁਲੂਕਾਰੀ ਦੇ ਬਾਰੇ ਚ ਤੇ ਅਸੀਂ ਬਾਅਦ ਚ ਆਵਾਂਗੇ ਨਾ ਜੀ। ਮੈਂ ਚਾਹ ਰਹੀ ਸਾਂ ਤੁਸੀਂ ਪਹਿਲੇ ਕਰ ਦੇ। ਜਿਹੜੀ ਗੱਲ ਪਹਿਲੇ ਹੋ ਜਾਏ ਮੂੰਹ ਤੇ ਹੋ ਜਾਏ ਉਹ ਚੰਗੀ ਹੁੰਦੀ ਹੈ। ਸਹੀ ਹੈ। ਅਸੀਂ ਸੋਚਿਆ ਸੀ ਕਿ ਤੁਹਾਡੀ ਪ੍ਰੋਫੈਸ਼ਨ ਦੇ ਹਵਾਲੇ ਨਾਲ ਅਸੀਂ ਬਾਅਦ ਚ ਗੱਲਾਂ ਕਰਾਂਗੇ। ਜੱਟ ਸਾਹਿਬ, ਤੁਸੀਂ ਤੁਹਾਡੀ ਈਦ ਕਿਸ ਤਰ੍ਹਾਂ ਗੁਜ਼ਰਦੀ ਰਹੀ ਹੈ ਬਚਪਨ ਚ? अल्हम्दुलिल्लाह बहुत अच्छी ईद गुजरती रही है और बड़िया खूबसूरत यादां ने। जैसे अब्बा जी हयात सन, वालदा हयात सन, तो उस वेले फिर बड़े लाड ते प्यार ते मुहब्बतां मिलदियां सन। अपना जो भी रब दिल दे विच आंदा सी वो अपनी गल मनवाई दी सी। और मैं समझना कि जिंदगी दे विच वालद और वालदा वर्गा कोई रिश्ता नहीं हो सकता। उन्हां दी कोई भी कमी पूरी नहीं कर सकता। और अज ईद दा दिन है तो जनाब सब तो पहले तो मलक साहब जिहड़ा अपना साडा चैनल है एक्सप्रैस न्यूज़, उन्होंने ये जिहड़ा अपने पंजाबी वास्ते एक नवा काम स्टार्ट किया है चैनल चौपाल, ਇਹਦੀ जनाब पूरी टीम ਨੂੰ मुबारक और जो ਤੁਹਾਨੂੰ भी मुबारक। बहुत शुक्रिया जी। ये बहुत अच्छी बात है इस वास्ते कि जी पंजाबी है वो साडी माँ बोली है, ਉਹਦੇ ਤੇ ਕੰਮ ਹੋਣਾ ਚਾਹੀਦਾ और बहुत ज़्यादा ज़रूरत है। और इसे चीज़ ਨੂੰ ਜ਼ਿਹਨ 'ਚ ਰੱਖਦਿਆਂ ਹੋਇਆ मैं ये भी ਜ਼ਰੂਰ ਆਪਣੇ ਜਿਹੜੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਦੱਸਾਂਗਾ ਕਿ ਮੈਂ ਤੇ ਮੇਗਾ ਜੀ ਵੀ ਸਾਡਾ ਵੀ ਮਿਸ਼ਨ ਜਿਹੜਾ ਹੈ ਉਹ ਕਲਚਰ ਆਫ ਪੰਜਾਬ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ। ਅਲਹਮਦੁਲਿਲਾ ਮੇਰੇ ਵਾਸਤੇ ਇਹ ਅੱਲਾਹ ਪਾਕ ਦੀ ਮੈਂ ਸਮਝਣਾ ਖਾਸ ਮਿਹਰਬਾਨੀ ਹੈ ਕਿ ਮੈਨੂੰ ਅੱਲਾਹ ਦੀ ਜ਼ਾਤ ਨੇ ਆਸ਼ਕ ਜੱਟ ਸਾਹਿਬ ਦੇ ਘਰ ਪੈਦਾ ਕੀਤਾ। ਉਹਨਾਂ ਦੀ ਵੀ ਡਿਊਟੀ ਜਿਹੜੀ ਹੈ ਉਹ ਆਪਣਾ ਕਲਚਰ ਆਫ ਪੰਜਾਬ ਵਾਸਤੇ ਸੀ ਤੇ ਅਲਹਮਦੁਲਿਲਾ ਅੱਜ ਵੀ ਕਰ ਰਹੇ ਹਾਂ ਮੈਂ ਤੇ ਮੇਗਾ ਜੀ। ਬਚਪਨ ਦੀ ਕਿਟੀ ਤੇ ਅੱਜ ਦੀ ਮੇਗਾ ਜੀ, ਇਹਨਾਂ ਦੀ ਈਦ ਕਿਸ ਤਰ੍ਹਾਂ ਮੁਖਤਲਿਫ ਹੈ? ਮੈਂ ਸਮਝਿਆ ਕਿ ਮੈਂ ਆਪਣੇ ਅੰਦਰ ਦੀ ਕਿਟੀ ਨੂੰ ਕਦੇ ਵੀ ਸਾਈਡ ਤੇ ਨਹੀਂ ਕੀਤਾ। ਮੈਂ ਅੱਜ ਵੀ ਕਿਟੀ ਹਾਂ ਔਰ ਮੇਘਾ ਤੇ ਕਿਟੀ ਦਾ ਤਾਲਮੇਲ ਸੇਮ ਹੈ। ਉਹ ਕਿਟੀ ਵੀ ਚੁਲਬੁਲੀ ਹੈ ਤੇ ਚੁਲਬੁਲੀ ਵੀ ਮੇਘਾ ਹੈ ਤੇ ਲਿਹਾਜ਼ਾ ਮੈਂ ਆਪਣੇ ਅੰਦਰ ਦਾ ਜਿਹੜਾ ਚੁਲਬੁਲਾਪਨ ਹੈ ਨਾ, ਆਪਣੇ ਅੰਦਰ ਜਿਹੜਾ ਫਨਕਾਰ ਹੈ ਨਾ, ਬਹੁਤ ਸਾਰੀਆਂ ਟੈਨਸ਼ਨਾਂ ਸਾਨੂੰ ਵੀ ਹੁੰਦੀਆਂ ਨੇ ਲੇਕਿਨ ਮੈਂ ਕਦੇ ਉਹਨੂੰ ਫਰਾਮੋਸ਼ ਨਹੀਂ ਕੀਤਾ। ਔਰ ਮੈਂ ਅੱਜ ਵੀ ਦੋਸਤਾਂ ਮਨਾਨੀ ਜਿਸ ਤਰ੍ਹਾਂ ਮੈਂ ਬਚਪਨ 'ਚ ਮਨਾਨੀ ਸੀ। ਤੇ ਬਚਪਨ 'ਚ ਜਿਹੜੀ ਕਿਟੀ ਸੀ ਉਹ ਸੁਣਿਆ ਬੜੀ ਜ਼ਿੱਦੀ ਹੁੰਦੀ ਸੀ। ਜ਼ਿੱਦੀ ਵੀ, ਸ਼ਰਾਰਤੀ ਵੀ ਔਰ ਅਗਰ ਕੋਈ ਠਾਣ ਲਈਏ ਨਾ ਉਹਨੇ ਤੇ ਫਿਰ ਉਹਨੇ ਕਰਕੇ ਛੱਡਣਾ ਹੈ। ਤੇ ਈਦੀ ਵੀ ਫਿਰ ਤੁਸੀਂ ਜ਼ਿੱਦ ਨਾਲ ਲੈ ਲੈਂਦੇ ਹੁੰਦੇ ਸੋ? ਅਸਲ 'ਚ ਮੈਂ ਇੱਕ ਤੇ ਘਰ 'ਚ ਸਭ ਤੋਂ ਛੋਟੀ ਸਾਂ। ਉਹ ਜਿਹਨੂੰ ਕਹਿੰਦੇ ਨਾ ਪੇਟ ਕਰੋੜ, ਆਪਣੀ ਅੰਮੀ ਦੀ ਇੰਤਹਾਈ ਲਾਡਲੀ ਔਰ ਆਪਣੀ ਭੈਣਾਂ ਦੀ ਵੀ ਇੰਤਹਾਈ ਲਾਡਲੀ ਔਰ ਪੂਰੀ ਫੈਮਿਲੀ ਦੀ ਲਾਡਲੀ ਤੇ ਮੇਰੀਆਂ ਤੇ ਮੌਜਾਂ ਹੁੰਦੀਆਂ ਸਨ। ਇਸ ਲਈ ਮੈਨੂੰ ਸਾਰੇ ਪਿਆਰ ਕਰਦੇ ਸਨ ਤੇ ਈਦੀ ਵੀ ਮੇਰੇ ਕੋਲ ਬਾਬਾ ਸਾਰੀ ਇਕੱਠੀ ਹੋ ਜਾਂਦੀ ਸੀ। ਫਿਰ ਉਸ ਈਦੀ ਦਾ ਤੁਸੀਂ ਕਰਦੇ ਕੀ ਸੋ? ਖਾ ਪੀ ਜਾਂਦੇ ਸੋ ਜਾਂ ਕੋਈ ਉਹਦਾ ਕੋਈ ਖਾਸ ਉਹਦੇ ਵਾਸਤੇ ਕੋਈ ਚੀਜ਼ ਰੱਖੀ ਸੀ ਕਿ ਇਸ ਈਦੀ ਨੂੰ ਇੱਥੇ ਇਸਤੇਮਾਲ ਕਰਨਾ ਹੈ? ਜਿਹੜੀ ਬਚਪਨ ਦੇ ਪੈਸਿਆਂ ਦੇ ਤੌਰ ਤੇ ਈਦੀ ਮਿਲਦੀ ਸੀ ਉਹ ਤੇ ਯਕੀਨੀ ਤੌਰ ਤੇ ਮੈਨੂੰ ਯਾਦ ਹੈ ਕਿ ਸਿਰਫ ਖਾਣ ਪੀਣ ਤੇ ਖਰਚ ਹੁੰਦੀ ਸੀ, ਜਾਂ ਝੂਲੇ ਲੈਣੇ ਤੇ ਜਾਂ ਖਾਣੇ ਖਾਦੇ ਨੇ। ਹੁਣ ਵੀ ਤੁਹਾਨੂੰ ਮਿਲਦੀ ਹੈ ਈਦੀ? ਮਤਲਬ ਹੁਣ ਵੀ ਈਦੀ ਮਿਲਦੀ ਹੈ ਔਰ ਜ਼ਾਹਿਰੀ ਗੱਲ ਹੈ ਈਦੀ ਹੁਣ ਅਸੀਂ ਦੇਣੇ ਵੀ ਆ ਤੇ ਈਦੀ ਲੈਣੇ ਵੀ ਆ।
ਤੇ ਜ਼ਿਆਦਾਤਰ ਹੁਣ ਅਸੀਂ ਆਪਣੀ ਈਦ ਦੀ ਆਪਣੇ ਕੱਪੜਿਆਂ ਤੇ ਹੀ ਲਗਾ ਦਿੰਨੇ ਆ। ਸਾਨੂੰ ਜੁੱਤੀ ਵੀ ਨਵੀਂ ਚਾਹੀਦੀ ਹੈ, ਜੁਐਲਰੀ ਵੀ ਚਾਹੀਦੀ ਹੈ, ਕੱਪੜੇ ਵੀ ਚਾਹੀਦੇ ਨੇ। ਤੇ ਕਿ ਹੁਣ ਤੇ ਈਦ ਦਾ ਸੱਚ ਪੁੱਛੋ ਜੋ ਕਨਸੈਪਟ ਬਚਪਨ ਦੇ ਵਿੱਚ ਹੁੰਦਾ ਹੈ ਨਾ, ਇੱਕ ਉਹ ਖੁਸ਼ੀ ਕਿ ਅਸੀਂ ਨਵੇਂ ਕੱਪੜੇ ਪਾਣੇ ਨੇ, ਅਸੀਂ ਉਸ ਦਿਨ ਸਪੈਸ਼ਲ ਤਿਆਰ ਹੋਣਾ ਹੈ। ਕਿਉਂਕਿ ਬਚਪਨ ਦੇ ਵਿੱਚ ਤਾਂ ਨਾ ਤੁਸੀਂ ਮੇਕਅਪ ਕਰਦੇ ਹੋ, ਨਾ ਹੇਅਰ ਸਟਾਈਲ, ਨਾ ਜੁਐਲਰੀ। ਉਹ ਇੱਕ ਈਦ ਦਾ ਸਪੈਸ਼ਲ ਐਸਾ ਦਿਨ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨੂੰ ਸਜਾਉਣਾ ਹੈ, ਸਵਾਰਨਾ ਹੈ। ਤੇ ਮੈਂ ਸਮਝਦੀ ਹਾਂ ਕਿ ਬਚਪਨ ਦੀ ਈਦ ਜਿਹੜੀ ਹੈ ਨਾ ਉਹ ਬੜੀ ਖਾਸ ਸੀ, ਉਹ ਯਾਦਾਂ ਦੇ ਵਿੱਚ ਰਹਿ ਗਈ ਹੈ। ਅਗਰ ਬਚਪਨ ਦਾ ਈਦ ਨੂੰ ਇੱਕ ਦਫਾ ਫਿਰ ਦੁਬਾਰਾ ਮਨਾਉਣ ਦਾ ਮੌਕਾ ਮਿਲੇ ਤੇ ਫਿਰ ਸਾਨੂੰ ਮਿਲ ਜਾਏ ਮੌਕਾ, ਤੇ ਮੇਰਾ ਖਿਆਲ ਹੈ ਕਿ ਕੋਈ ਵੀ ਖੁਆਇਸ਼ ਜਿਹੜੀ ਰਹਿ ਗਈ ਹੈ ਉਹ ਮੈਂ ਜ਼ਰੂਰ ਪੂਰੀ ਕਰਾਂਗੀ। ਇੱਕ ਮੇਰਾ ਐਂਬੀਸ਼ਨ ਹੁੰਦਾ ਸੀ ਕਿ ਮੈਂ ਬਸ ਇੱਕ ਬੜਾ ਸਟ੍ਰਿਕਟਲੀ ਮੈਂ ਇੱਕ ਪੁਲਿਸ ਆਫਸਰ ਬਣਨਾ ਹੈ, ਤੇ ਅਗਰ ਮੈਂ ਫਨਕਾਰਾ ਨਾ ਬਣਦੀ ਤੇ ਮੈਂ ਇੱਕ CSP ਆਫਿਸਰ ਹੁੰਦੀ। ਅੱਛਾ। ਤੇ ਅਗਰ ਮੈਨੂੰ ਵਾਪਸ ਆਉਣ ਦਾ ਮੌਕਾ ਮਿਲਿਆ ਤੇ ਜਿਵੇਂ ਮੈਂ ਹੁਣ ਕੜਕ ਫਨਕਾਰਾ, ਮੈਂ ਇੱਕ ਕੜਕ ਆਫਿਸਰ ਵੀ ਹੋਣਾ ਸੀ। ਈਦ ਦੇ ਮੌਕੇ ਤੇ ਖਾਣਾ ਕਿਹੜਾ ਪਸੰਦ ਕਰਦੇ ਹੋ? ਖਾਣਾ ਈਦ ਦੇ ਮੌਕੇ ਤੇ ਤੁਹਾਨੂੰ ਪਤਾ ਕਿ ਤਕਰੀਬਨ ਰਮਜ਼ਾਨ ਸ਼ਰੀਫ ਤੋਂ ਬਾਅਦ ਮਾਸ਼ਾਅੱਲਾ ਚੁੱਕੇ ਇੰਨਾ ਕੁ ਜ਼ਿਆਦਾ ਸਹਿਰੀ ਇਫਤਾਰੀ ਦੇ ਵਿੱਚ ਉਹ ਮੁਰਗਨ ਗਜ਼ਾਵਾਂ ਤੇ ਤਲੀਆਂ ਚੀਜ਼ਾਂ ਖਾਈ ਦੀਆਂ ਨੇ। ਤੇ ਈਦ ਵਾਲੇ ਦਿਨ ਬੜਾ ਸੌਫਟ ਖਾਣੇ ਤੋਂ ਸਟਾਰਟ ਕਰੀਦਾ ਹੈ, ਸਵੇਰ ਸਵਈਆਂ ਤੋਂ ਸਟਾਰਟ ਲਈਦਾ ਹੈ, ਫਿਰ ਉਸ ਤੋਂ ਬਾਅਦ ਜੋ ਘਰ ਦੇ ਵਿੱਚ ਬਣੇ ਜਿਹੜੇ ਫਰੈਸ਼ ਖਾਣੇ ਨੇ ਉਹ ਸੈਲਡ ਤੇ ਪਲਾਓ ਜਿਹੜਾ ਨਾ ਉਹ ਮੇਰਾ ਬਹੁਤ ਫੇਵਰਟ। ਕੱਪੜੇ ਕਿਸ ਰੰਗ ਦੇ ਤੁਹਾਨੂੰ ਪਸੰਦ ਨੇ ਜਿਹੜੇ ਤੁਸੀਂ ਈਦ ਦੇ ਮੌਕੇ ਤੇ ਪਾਣਾ ਪਸੰਦ ਕਰਦੇ ਹੋ? ਮੇਰਾ ਤੇ ਹੁੰਦਾ ਕਿ ਜਿੰਨਾ ਵੀ ਡਾਰਕ ਕਲਰ ਹੋਵੇ ਨਾ ਮੈਨੂੰ ਅੱਛੇ ਲੱਗਦੇ ਨੇ, ਕਿਉਂਕਿ ਮੈਂ ਬੜੀ ਯੂਜ਼ ਟੂ ਰਹੀ ਹਾਂ ਬਹੁਤ ਜ਼ਿਆਦਾ ਕਲਰਫੁਲ ਡਰੈਸਿੰਗ ਕਰਨ ਦੀ। ਤੇ ਮੈਨੂੰ ਜਿਹੜੇ ਕਲਰ ਨੇ ਨਾ ਗ੍ਰੀਨ, ਰੈੱਡ, ਬਲੈਕ, ਇਹ ਬਹੁਤ ਅਟਰੈਕਟ ਕਰਦੇ ਨੇ। ਅੱਛਾ, ਈਦ ਦੇ ਮੌਕੇ ਤੇ ਅਗਰ ਤੁਹਾਨੂੰ ਸ਼ੂਟਿੰਗ ਤੇ ਜਾਣਾ ਪੈ ਜਾਵੇ? ਮੌਕਾ ਕੀ, ਅਸੀਂ ਤੇ ਕੰਮ ਹੀ ਈਦਾਂ ਸ਼ਬਰਾਤਾਂ ਤੇ ਕੀਤਾ ਹਾਏ ਹੈ। ਹਾਏ, ਸਾਡੀਆਂ ਤੇ ਫਨਕਾਰਾਂ ਦੀ ਛੁੱਟੀਆਂ ਹੁੰਦੀਆਂ ਹੀ ਨਹੀਂ। ਹੁਣ ਵੀ ਦੇਖੋ ਅਸੀਂ ਡਿਊਟੀ ਦੇ ਰਹੇ ਨਾ ਤੁਹਾਡੇ ਨਾਲ। ਅਸਲ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਆਰਟਿਸਟ ਹੈ ਉਹ ਆਵਾਮ ਦੀ ਪ੍ਰਾਪਰਟੀ ਹੁੰਦਾ ਹੈ ਨਾ। ਆਰਟਿਸਟ ਦੀ ਜਿਹੜੀ ਲਾਈਫ ਹੈ ਉਹ ਹੁੰਦੀ ਹੈ ਆਵਾਮ ਵਾਸਤੇ। ਜੱਟ ਸਾਹਿਬ, ਤੁਹਾਡੇ ਵਾਲਦ ਸਾਹਿਬ ਬੜੇ ਮਾਰੂਫ ਲੋਕ ਫਨਕਾਰ ਸਨ ਜੀ ਔਰ ਉਹਨਾਂ ਨੇ ਬੜੀਆਂ ਲੋਕ ਦਾਸਤਾਨਾਂ ਦੇ ਉੱਤੇ ਬੜੇ ਗੀਤ ਗਾਏ। ਜੀ ਜੀ ਜੀ। ਤੇ ਉਹਨਾਂ ਦੇ ਬਾਰੇ ਚ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਮੋਬਾਈਲ ਥੀਏਟਰ ਹੈ ਉਹਦੇ ਉਹ ਮੌਜੂਦ ਸਨ। ਅਲਹਮਦੁਲਿਲਾ, ਕੋਈ ਸ਼ੱਕ ਤੇ ਇਹਦੇ ਬਾਰੇ ਚ ਤੁਸੀਂ ਕੀ ਕਹੋਗੇ? ਤੁਸੀਂ ਉਹਨਾਂ ਦਾ ਮਿਸ਼ਨ ਨੂੰ ਕੋਈ ਅੱਗੇ ਲੈ ਕੇ ਚੱਲੇ ਹੋ ਜਾਂ ਉਹ ਉੱਥੇ ਦਾ ਉੱਥੇ ਹੀ ਰਹਿ ਗਿਆ ਕੰਮ? ਨਹੀਂ, ਅਸਲ ਦੇ ਵਿੱਚ ਜਿਹੜਾ ਨਾ ਜਿਸ ਵੇਲੇ ਆਪਣਾ ਵਾਲਦ ਸਾਹਿਬ ਦਾ ਦੌਰ ਸੀ, ਆਸ਼ਕ ਜੱਟ ਸਾਹਿਬ, ਮੇਰੇ ਵਾਲਦ ਆਲਮ ਲੋਹਾਰ ਸਾਹਿਬ, ਹਸਨ ਪੱਟੀ ਸਾਹਿਬ, ਮਨਜ਼ੂਰ ਚੱਲਾ ਸਾਹਿਬ, ਉਹਨਾਂ ਨੇ ਉਸ ਵੇਲੇ ਕੋਈ ਮੀਡੀਆ ਨਹੀਂ ਸੀ, ਕੋਈ ਇੰਨਾ ਨਹੀਂ ਸੀ ਨਾ ਹੈਗਾ ਸਿਲਸਿਲਾ। ਲੇਕਿਨ ਇਹ ਉਹ ਲੋਕ ਹੋਏ ਨੇ ਕਿ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਆਪਣੇ ਆਪਣੇ ਕੰਮ ਦੇ ਨਾਂ ਲਾ ਦਿੱਤੀਆਂ ਔਰ ਫਿਰ ਜਿਹੜਾ ਡੋਰ ਟੂ ਡੋਰ ਜਾ ਕੇ ਉਹਨਾਂ ਨੇ ਆਪਣੇ ਜਿਹੜਾ ਫਨ ਨੂੰ ਪੇਸ਼ ਕੀਤਾ ਹੈ ਕਿ ਇੱਕ ਅਗਰ ਮੇਲਾ ਹੋ ਰਿਹਾ ਹੈ, ਉਹਦਾ ਆਖਰੀ ਸ਼ੋਅ ਚੱਲ ਰਿਹਾ ਮੇਗਾ ਜੀ, ਤੇ ਉਹਦੀਆਂ ਸ਼ੋਅ ਜਿਸਲੇ ਸਟਾਰਟ ਹੋ ਗਿਆ ਤੇ ਉਹਦਾ ਆਪਣਾ ਤੰਬੂ ਕਨਾਤਾਂ ਜਿਹੜੀਆਂ ਨੇ ਉਹਨਾਂ ਨੂੰ ਆਪਣਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਕਿ ਵੀ ਉਸ ਤੋਂ ਜਿਹੜਾ ਅਗਲਾ ਮੇਲਾ ਹੈ ਉੱਥੇ ਜਾ ਕੇ ਸਮਾਨ ਲੱਗਣਾ ਹੈ। ਉਹ ਜਦੋਂ ਨੂੰ ਸ਼ੋਅ ਖਤਮ ਹੁੰਦਾ ਸੀ ਉਨੀ ਦੇਰ ਨੂੰ ਆਪਣਾ ਸਾਰਾ ਸਮਾਨ ਲੋਡ ਹੋਇਆ ਹੁੰਦਾ, ਖਾਲੀ ਸਟੇਜ ਰਹਿ ਜਾਂਦੀ ਸੀ। 8 ਆਨੇ ਦਾ ਟਿਕਟ ਹੁੰਦਾ ਸੀ ਆਪਣਾ। ਇੱਕ ਪਾਸੇ ਥੀਏਟਰ ਆਲਮ ਲੋਹਾਰ ਸਾਹਿਬ ਦਾ ਲੱਗਾ ਹੈ, ਇੱਕ ਪਾਸੇ ਨੇ ਹਸਨ ਪੱਟੀ ਸਾਹਿਬ ਨੇ, ਇੱਕ ਪਾਸੇ ਜਨਾਬ ਆਪਣਾ ਤੁਫੈਲ ਨਿਆਜ਼ੀ ਸਾਹਿਬ ਨੇ। ਇਹ ਉਹ ਲੋਕ ਨੇ ਜਿਹੜੇ ਪੈਦਾ ਨਹੀਂ ਹੋਣੇ, ਆਪਣੇ ਆਪਣੇ ਕੰਮ ਦੇ ਯਕਤਾ ਲੋਕ ਔਰ ਆਮਣੇ ਸਾਹਮਣੇ। ਫਿਰ ਜਿਸਲੇ ਹਾਊਸ ਪੈਕ ਹੋ ਜਾਣੇ ਸਭ ਦੇ, ਉਹਨਾਂ ਨੇ ਕਹਿਣਾ ਜਨਾਬ ਆਪਣਾ ਜਿਹੜੀਆਂ ਕਨਾਤਾਂ ਨੂੰ ਚੁੱਕ ਦਿਓ, ਆਮਣੇ ਸਾਹਮਣੇ ਗਾ ਰਹੇ ਨੇ। ਫਿਰ ਹੁੰਦਾ ਕੀ ਸੀ ਕਿ ਅਗਰ ਅੱਬਾ ਜੀ ਨੇ ਕੋਈ ਚੀਜ਼ ਸ਼ੁਰੂ ਕੀਤੀ ਹੈ ਤੇ ਆਵਾਮ ਦਾ ਹੜ ਸਾਰਾ ਇੱਧਰ ਆ ਗਿਆ, ਉਧਰੋਂ ਅਗਰ ਜੇ ਆਲਮ ਲੋਹਾਰ ਸਾਹਿਬ ਨੇ ਕੋਈ ਚੀਜ਼ ਸ਼ੁਰੂ ਕੀਤੀ ਹੈ ਆਵਾਮ ਉਧਰ ਨੂੰ ਟੁਰ ਪਈ। ਇਸ ਤਰ੍ਹਾਂ ਦਾ ਕੰਪੀਟੀਸ਼ਨ, ਲੇਕਿਨ ਲੋਕ ਸਮਝਦੇ ਸਨ ਕਿ ਮੁਕਾਬਲਾ ਹੋ ਰਿਹਾ ਹੈ, ਲੇਕਿਨ ਮੈਦਾਨ ਲੱਗਾ। ਹਾਂ, ਲੇਕਿਨ ਮੈਂ ਹਕੀਕਤ ਇਹ ਦੱਸਾਂਗਾ ਆਪਣੇ ਸੁਣਨ ਵਾਲਿਆਂ ਨੂੰ ਕਿ ਸਾਰੇ ਬੜੇ ਬਹਾਦਰ ਲੋਕ ਸਨ, ਸਾਰਿਆਂ ਦਾ ਆਪਣਾ ਆਪਣਾ ਅੰਦਾਜ਼ ਸੀ, ਆਪਣਾ ਆਪਣਾ ਸਟਾਈਲ ਸੀ ਔਰ ਉਹਨਾਂ ਦੀ ਆਪਸ ਦੇ ਵਿੱਚ ਬੜੇ ਮੁਹੱਬਤ ਦੇ ਰਿਸ਼ਤੇ ਔਰ ਇਹਤਰਾਮ ਦੇ ਰਿਸ਼ਤੇ। ਜਿਸ ਵੇਲੇ ਸ਼ੋਅ ਖਤਮ ਹੁੰਦੇ ਸਨ ਉਸ ਵੇਲੇ ਸਾਰੇ ਬਹਿ ਕੇ ਇਕੱਠੇ ਰੋਟੀ ਖਾਂਦੇ ਸੀ। ਬਿਲਕੁਲ ਠੀਕ। ਐਸੇ ਇਹ ਸ਼ਾਨਦਾਰ ਔਰ ਨਾਯਾਬ ਬੜੇ ਨਾਯਾਬ ਲੋਕ ਸਨ। ਜੀ ਬੇਸ਼ੱਕ। ਅੱਛਾ ਮੇਗਾ ਜੀ, ਤੁਹਾਡੇ ਨਾਲ ਉਹ ਈਦ ਦਾ ਜ਼ਿਕਰ ਹੋ ਰਿਹਾ ਸੀ, ਤੇ ਕੋਈ ਐਸੀ ਈਦ ਜਿਹੜੀ ਹਮੇਸ਼ਾ ਤੁਹਾਨੂੰ ਯਾਦ ਰਹਿ ਜਾਵੇ, ਕੋਈ ਐਸਾ ਈਦ ਦੇ ਹਵਾਲੇ ਨਾਲ ਕੋਈ ਐਸਾ ਵਾਕਿਆ ਜਿਹੜਾ ਬੜਾ ਦਿਲਚਸਪ ਹੋਇਆ ਹੋਵੇ, ਤੁਹਾਨੂੰ ਯਾਦ ਹੋਵੇ? ਮੇਰੀ ਚूँकि फ़नी कैरियर है और मेरा माशाल्लाह एक तवील कैरियर है, तो मेरिया यादां तो मेरे कम नाल ही वाबस्ता ने। अक्सर असी ईद ते डबल शो करने सां, लोग घर बह के छुट्टियां मनाते हैं तो साढ़े फनकारा दियां डबल ड्यूटियां। तो मैनूं अच्छी तरह याद है कि मैं परफॉर्म कर रही सां इत्थे महफिल थिएटर दे विच, ते ईद दा हाउस पैक शो। और तुहानूं पता
ਚੁਲਬਲੇ ਲੋਕ, ਉਹ ਜ਼ਰਾ ਈਦ ਦਾ ਕਰਾਊਡ ਥੋੜਾ એનર્ਜੈਟਿਕ ਹੁੰਦਾ ਹੈ। ਤੇ ਉਹ ਜਦੋਂ ਮੇਰੀ ਪਰਫਾਰਮੈਂਸ ਆਈ ਨਾ ਤੇ ਕਰਾਊਡ ਇੱਕਦਮ ਉੱਠਿਆ। ਪਹਿਲੇ ਤਾਂ ਮੈਂ ਡਰ ਗਈ, ਮੈਂ ਕਿਹਾ ਇਹ ਕੀ ਹੋਇਆ। ਉਹਨਾਂ ਨੇ ਫਿਰ ਜਿਸਲੇ ਮੇਰੀ ਪਰਫਾਰਮੈਂਸ ਤੇ ਇੱਕ ਉਹ ਭੰਗੜਾ ਪਾਣਾ ਸ਼ੁਰੂ ਕੀਤਾ ਨਾ ਤੇ ਅੱਛਾ। ਪੂਰਾ ਹਾਲ ਜਿਹੜਾ ਨਾ ਵਾਹ। ਉਹ ਖੜੇ ਹੋ ਕੇ ਤਾਲੀਆਂ, ਤੇ ਉਹ ਲੋਕਾਂ ਨੇ ਮੈਨੂੰ ਫਿਰ ਘੱਟ ਦੇਖਿਆ ਤੇ ਉਹ ਕਰਾਊਡ ਨੂੰ ਫਿਰ ਜ਼ਿਆਦਾ ਦੇਖਿਆ ਡਾਂਸ ਕਰਦੇ ਆ। ਫਿਰ ਅਸੀਂ ਵੀ ਖੜੇ ਹੋ ਕੇ ਉਹਨਾਂ ਨੂੰ ਦੇਖਣ ਸ਼ੁਰੂ ਹੋ ਗਏ ਕਿ ਆ ਬਹੁਤ ਅੱਛਾ ਡਾਂਸ ਕਰ। ਤੇ ਇਹੋ ਜਿਹੇ ਬੜੇ ਲਮਹੇ ਨੇ ਯਾਦਗਾਰ ਜ਼ਿੰਦਗੀ ਦੇ ਵਿੱਚ। ਤਾਂ ਈਦ ਜਿਹੜੀ ਹੈ ਜ਼ਿਆਦਾਤਰ ਉਹ ਤੁਸੀਂ ਆਪਣੀ ਫੈਮਿਲੀ ਨਾਲ ਗੁਜ਼ਾਰਨਾ ਪਸੰਦ ਕਰਦੇ ਹੋ ਜਾਂ ਆਪਣੇ ਦੋਸਤਾਂ ਦੇ ਵਿੱਚ ਗੁਜ਼ਾਰਨਾ ਪਸੰਦ ਕਰਦੇ ਹੋ? ਅਸਲ 'ਚ ਸਾਡੀ ਲਾਈਫ ਦੇ ਵਿੱਚ ਸਾਡਾ ਆਪਣਾ ਕੁਝ ਵੀ ਨਹੀਂਗਾ। ਅਸੀਂ ਸਾਡੀ ਲਾਈਫ ਡਿਵਾਈਡ ਹੈਗੀ ਹੈ। क्या अच्छी बात। ਚਾਹੇ ਈਦ ਹੋਵੇ, ਚਾਹੇ ਕੋਈ ਵੀ ਇਵੈਂਟ ਹੋਵੇ, ਸਾਨੂੰ ਟਾਈਮ ਟੇਬਲ ਦੇ ਮੁਤਾਬਕ ਥੋੜਾ ਸਾਨੂੰ ਡਿਵਾਈਡ ਕਰਨਾ ਪੈਂਦਾ ਹੈ। ਤੇ ਲਿਹਾਜ਼ਾ ਮੈਂ ਘਰ ਵੀ ਟਾਈਮ ਦੇਣਾ ਹੁੰਦਾ ਹੈ, ਆਪਣੇ ਕੰਮ ਨੂੰ ਵੀ ਟਾਈਮ ਦੇਣਾ ਹੁੰਦਾ ਹੈ, ਆਪਣੇ ਦੋਸਤਾਂ ਨੂੰ ਵੀ ਦੇਣਾ ਹੁੰਦਾ ਹੈ ਔਰ ਆਪਣੇ ਮਦਾਹਾਂ ਨੂੰ ਵੀ ਦੇਣਾ ਹੁੰਦਾ ਹੈ। ਤੇ ਈਦ ਦੇ ਮੌਕੇ ਤੇ ਤੁਸੀਂ ਇਹ ਬੈਲੈਂਸ ਕਰ ਲੈਂਦੇ ਹੋ ਸਾਰਾ? ਬਿਲਕੁਲ ਅਲਹਮਦੁਲਿਲਾ, ਬਿਲਕੁਲ ਬੈਲੈਂਸ ਹੁੰਦਾ ਹੈ। ਬਲਕਿ ਅਸੀਂ ਇੱਕ ਪ੍ਰੋਗਰਾਮ ਪਹਿਲੇ ਤਰਤੀਬ ਦੇ ਲੈਨੇ ਆ ਨਾ ਕਿ ਸਵੇਰ 9 ਤੋਂ ਲੈ ਕੇ ਜਦੋਂ ਈਦ ਦੀ ਨਮਾਜ਼ ਪੜ੍ਹ ਕੇ ਘਰ ਵਾਪਸ ਆਈਦਾ ਤੇ ਫਿਰ ਥੋੜੀ ਦੇਰ ਰੈਸਟ ਕਰੀਦਾ, ਕਿਉਂਕਿ ਚਾਂਦ ਰਾਤ ਦੀ ਕਹਿੰਦੀ ਹੈਟਿਕ ਜਿਹੜੀ ਉਹ ਪੂਰੀ ਰਾਤ ਹੁੰਦੀ ਹੈ ਕਿ ਮਹਿੰਦੀ, ਚੂੜੀਆਂ ਔਰ ਸਪੈਸ਼ਲੀ ਉਸ ਰਾਤ ਜੁੱਤੀ ਨਹੀਂ ਮੈਚਿੰਗ ਮਿਲਦੀ। हाँ ये क्या अच्छी बात। ਜਿਹੜੀ ਮੇਨ ਪ੍ਰੋਬਲਮ ਹੁੰਦੀ ਨਾ, ਕਿਉਂਕਿ ਉਹ ਇੱਕ ਕੰਮ ਰਹਿ ਹੀ ਜਾਂਦਾ ਹੈ। बिल्कुल ਤੇ ऐसा ਵੈਸੇ ਤੁਸੀਂ ਈਦ ਦੀ ਤਿਆਰੀ ਜਿਹੜੀ ਹੈ ਉਹ ਕਿੰਨੇ ਦਿਨ ਪਹਿਲੇ ਸ਼ੁਰੂ ਕਰ ਦਿੰਦੇ ਹੋ? ਲੋ ਸਾਡੀ ਤੇ ਕਹਿ ਲੋ ਕਿ 2 ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਹੋ ਅੱਛਾ। ਜਾਂਦੀ ਹੈ, ਲੇਕਿਨ ਫਿਰ ਵੀ ਕੱਪੜੇ ਥੋੜੇ ਹੋ ਜਾਂਦੇ ਨੇ, ਜੁੱਤੀ ਵੀ ਥੋੜੀ ਹੁੰਦੀ ਹੈ ਤੇ ਚੂੜੀਆਂ ਵੀ ਥੋੜੀ ਲੇਡੀਜ਼ ਦੇ ਬਾਰੇ ਚ ਦੱਸੋ ਆਰਾਮ ਹੈ ਕਿ ਜੀ ਨਹੀਂ, ਹੁਣ ਉਹਨਾਂ ਦੀ ਮਰਦ ਵੀ ਘੱਟ ਤਿਆਰੀਆਂ ਨਹੀਂ ਕਰਦੇ, ਤੁਹਾਡੇ ਬ੍ਰਾਂਡ ਜ਼ਿਆਦਾ ਨੇ। ਹੁਣ ਤੁਸੀਂ ਬਿਲਕੁਲ, ਮਾਲ 'ਚ ਬਿਲਕੁਲ, ਚਲੇ ਜਾਓ, ਬਿਲਕੁਲ ਤੁਸੀਂ ਠੀਕ ਕਹਿ ਰਹੇ। ਮੈਂ ਤੁਹਾਡੇ ਨਾਲ ਇਤਫਾਕ ਕਰਨਾ ਕਿ ਮਰਦ ਜਿਹੜੇ ਨੇ ਔਰਤਾਂ ਨੂੰ ਵੀ ਪਿੱਛੇ ਛੱਡ ਗਏ ਪਿੱਛੇ ਨੇ। ਛੱਡ ਗਏ ਨੇ। ਮੈਂ ਆਪ ਲੋਕਾਂ ਨੂੰ ਵੇਖਣਾ ਕਿ ਮੂੰਹ ਦੇ ਉੱਤੇ ਚਿੱਟੀ ਜੀ ਕਰੀਮ ਮਾਲ ਕੇ ਨਾਈ ਕੋਲ ਬੈਠੇ ਨੇ। ਮੈਂ ਕਿਹਾ ਯਾਰ ਇਹਦਾ ਚੰਗਾ ਭਲਾ ਮੂੰਹ ਹੈ ਤੇ ਉੱਤੇ ਕਲੀ ਕਰਾ ਕੇ ਬੈਠਾ ਹੈ। ਮਤਲਬ ਐਸਾ ਦੌਰ ਆ ਗਿਆ ਨਾ। ਯਾਨੀ ਕਿ ਪਹਿਲੇ ਉਹ ਗਾਣੇ ਗਾਉਂਦੇ ਸਨ ਨਾ, ਭਾਂਡੇ ਕਲੀ ਕਰਾ कली कराओ तो मुंह कली ਹੁਣ ਕਹਿੰਦੇ ਨੇ ਮੂੰਹ ਕਲੀ ਕਰਾ। अच्छी बात, ऐसा ही दौर आ गया, वाकई ऐसा ही दौर आ गया।